ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ ਰਮਣੀਕ ਕੌਰ ਜੀ, ਕੀ ਹਾਲੇ ਚਾਲੇ ਨੇ ਤੁਹਾਡੇ? ਹਾਲ ਚਾਲ ਤੇ ਬਸ ਪੁੱਛੋ ਹੀ ਨਾ, ਬਹੁਤ ਕਲਪੀ ਪਈਆਂ ਮੈਂ ਅੱਜ। ਅੱਛਾ, ਫਿਰ ਅਸੀਂ ਜ਼ਰੂਰ ਐਵੇਂ ਤੱਤੇ ਤਵੇ ਤੇ ਹੱਥ ਰੱਖਣਾ, ਅਸੀਂ ਫਿਰ ਆਪਾਂ ਹੋਰ ਪਾਸੇ ਉਤਰਦੇ ਆ। ਨਾ ਕਿਹੜੇ ਪਾਸੇ ਜਾਣਾ ਹੁਣ ਤੁਸੀਂ? ਸਾਨੂੰ ਕਿਤੇ ਘਾਟਿਆ, ਸਾਨੂੰ ਤਾਂ ਚਾਰੇ ਪਾਸੇ ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਸਹੇਲੀਆਂ ਵੱਲੋਂ ਬੂਹੇ ਖੁੱਲੇ ਹੀ ਮਿਲਦੇ ਆ। ਤੁਸੀਂ ਤੇ ਇਹੀ ਚਾਹੁੰਦੇ ਹੋ ਬਸ ਰਮਨੀਕ ਕੌਰ ਮੇਰੇ ਆਲੇ ਦੁਆਲੇ ਫਟਕੇ ਨਾ, ਪਰ ਫਿਰ ਜਦੋਂ ਮੈਨੂੰ ਨਾਲ ਦੀ ਕੁਰਸੀ ਤੇ ਬੈਠੇ ਦੇਖਦੇ ਹੋ ਨਾ, ਤੁਹਾਡਾ ਬੂਥਾ ਐ ਤੋਰੀ ਵਾਂਗ ਲਮਕ ਜਾਂਦਾ ਆ। ਦੇਖ, ਜੇ ਤੂੰ ਸੱਚ ਜਾਣਦੀ ਆ, ਕਰਦੇ ਨਾ ਗਰੀਬ ਤੇ ਭਲਾ, ਅੱਛਾ ਕਰਦੇ ਨਾ ਮੇਰੇ ਬੇੜੇ ਪਾਰ, ਓਏ ਹੋਏ ਕਰਦੇ ਨਾ ਇੱਥੇ ਆਉਣ ਤੋਂ ਇਨਕਾਰ, ਤਾਂ ਮੈਂ ਕਹਾਂ ਜੀ ਮੈਂ ਵੀ ਹੋ ਜਾਵਾਂ ਫਿਰ ਨੌ ਨਿਹਾਲ। ਅੱਛਾ ਹਾਂਜੀ, ਏਦਾਂ ਦੀਆਂ ਨਾ ਮੈਨੂੰ ਉਹ ਤਸ਼ਬੀਹਾਂ ਜੀਆਂ ਨਾ ਸੁਣਾਓ। ਹਾਂ ਤਾਂ ਕੀ ਕਰਾਂ ਫਿਰ, ਮੈਂ ਰੋਵਾਂ ਵਕਤ ਨੂੰ ਬੈਠਾ ਇੱਥੇ। ਨਾ ਹੁਣ ਤੁਸੀਂ ਵਕਤ ਨੂੰ ਰੋਣ ਆਇਓ ਕਿ ਪ੍ਰੋਗਰਾਮ ਕਰਨ ਆਇਓ? ਲਓ ਜੀ, ਪ੍ਰੋਗਰਾਮ ਕਰਨਾ ਹੈ ਜੀ ਅਸੀਂ। ਨਜ਼ਰੀਆ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮੇਰੇ ਸੱਜਣਾ ਮਿੱਤਰਾਂ ਪਿਆਰਿਆਂ ਬੇਲੀਆਂ ਸਹੇਲੀਆਂ ਦਾ ਦਿਲੀ ਇਸਤਕਬਾਲ ਹੈ ਜੀ। ਮੈਂ ਤੁਹਾਡਾ ਆਪਣਾ ਹਰਮਨ ਪਿਆਰਾ ਹਰ ਦਿਲ ਅਜੀਜ਼, ਤੁਹਾਡਾ ਖਾਸਮ ਖਾਸ ਚਰਨਜੀਤ ਜੋਗੀ। ਮੈਂ ਨਹੀਂ ਦੱਸਣਾ ਮੈਂ ਕੌਣ ਆ। ਅੱਛਾ ਚਲੋ ਖੈਰ, ਤੇਰਾ ਕਿਹੜਾ ਪਤਾ ਲੱਗਣਾ। ਨਾ ਸਾਰੇ ਮੈਨੂੰ ਜਾਣਦੇ ਆ। ਕੌਣ? ਆ ਸਾਰੀ ਬੇਲੀ ਸਹੇਲੀ। ਅੱਛਾ, ਬੇਲੀ ਸਹੇਲੀ ਮੇਰੇ ਤੇ ਜਾਣਦੇ ਤੈਨੂੰ। ਵੈਸੇ ਇੱਕ ਗੱਲ ਆ ਜਿਹੜੀ ਤੂੰ ਗੱਲ ਕੀਤੀ ਨਾ ਹੁਣੇ ਆਖਿਆ ਤੇਰੇ ਬੇਲੀ ਸਹੇਲੀ ਮੈਨੂੰ ਸਾਰੇ ਜਾਣਦੇ ਆ, ਹੋਰ ਨਹੀਂ ਵੀ ਇਹ ਤਾਂ ਤੂੰ ਗੱਲ ਸਾਡੇ ਗੇਜੇ ਚਾਚੇ ਵਾਲੀ ਕਰ ਦਿੱਤੀ ਆ। ਹੁਣ ਮੈਂ ਉਹਦੇ ਵਰਗਾ ਕੀ ਕਰਤਾ? ਓਏ ਹੋ, ਗੇਜਾ ਚਾਚਾ ਇਦਾਂ ਕਿਤੇ ਸਾਡੇ ਨਾ ਕਿਸੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਨਾਲ ਚਲਾ ਗਿਆ। ਅੱਛਾ ਹਾਂ, ਤੇ ਜਾ ਕੇ ਉੱਥੇ ਉਹਨੇ 2-3 ਪੈਗ ਲਾ ਲਏ। ਬੱਲੇ, ਫਿਰ ਕੀ ਸੀ, ਜਦੋਂ ਪੈਗ ਲਾ ਲਏ ਕਹਿੰਦੇ ਨੇ ਕਿ ਪਹਿਲੇ ਪੈਗ ਬੋਤਾ, ਦੂਜੇ ਪੈਗ ਸਰੋਤਾ ਤੇ ਤੀਜੇ ਪੈਗ ਖੋਤਾ। ਹਾਂ, ਤੇ ਸਾਡੇ ਚਾਚੇ ਨੇ ਫਿਰ 3 ਪੈਗ ਲਾ ਕੇ ਰੂਪ ਬਟਾ ਲਿਆ ਸੀ। ਅੱਛਾ ਹਾਂ, ਇੱਕ ਬੰਦੇ ਕੋਲ ਗਿਆ, ਤੇਰੀ ਬੌਟੀ ਆ ਹੈ, ਉਹਨੂੰ ਕਹਿਣ ਲੱਗਾ ਬੰਦੇ ਨੂੰ, ਉਹ ਕਹਿੰਦਾ ਹਾਂਜੀ ਮੇਰੀ ਬੌਟੀ ਆ। ਓਕੇ, ਆਲਰਾਈਟ। ਲਓ ਜੀ, ਫਿਰ ਘੁੰਮ ਕੇ ਆ ਗਿਆ। ਅੱਛਾ, ਭਾਈ ਸਾਹਿਬ ਉਹ ਬੌਟੀ ਤੁਹਾਡੀ ਹੈ? ਉਹ ਕਹਿੰਦਾ ਹਾਂਜੀ, ਤੁਹਾਨੂੰ ਦੱਸਿਆ ਤਾਂ ਹੈ ਵੀ ਮੇਰੀ ਬੌਟੀ ਆ। ਓਕੇ, ਫਿਰ ਘੁੰਮਾ ਕੇ ਗੀੜਾ ਮਾਰ ਕੇ ਆ ਗਿਆ। ਕਹਿੰਦਾ ਭਾਈ ਸਾਹਿਬ ਉਹ ਬੌਟੀ ਤੁਹਾਡੀ ਹੈ? ਪਾਗਲ। ਉਹ ਕਹਿੰਦਾ ਆਹੋ ਮੇਰੀ ਆ ਯਾਰ, ਹੁਣ ਤੂੰ ਲਿਖ ਕੇ ਦੇ ਦੇਵਾਂ? ਕਹਿੰਦੇ ਲਿਖ ਕੇ ਤਾਂ ਨਹੀਂ ਦੇਣਾ, ਬੌਟੀ ਤੇਰੀ ਸੋਹਣੀ ਮੈਨੂੰ ਲੱਗੀ ਜਾਂਦੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਵੈਸੇ ਨਾ ਤੁਹਾਡੇ ਗੇਜੇ ਚਾਚੇ ਨੇ ਛਿੱਤਰ ਖਾਨ ਵਾਲੇ ਕੰਮ ਹਮੇਸ਼ਾ ਕੀਤੇ ਨੇ। ਉਹ ਸਾਡੇ ਚਾਚੇ ਨੂੰ ਕੋਈ ਕੁਛ ਨਹੀਂ ਕਹਿ ਸਕਦਾ। ਸਾਡਾ ਚਾਚਾ ਆਪ ਬੜਾ ਮਹਾਨ, ਸਾਡਾ ਚਾਚਾ ਬੜਾ ਗ੍ਰੇਟ। ਅੱਛਾ, ਤੇ ਚਾਚੀ ਚਲਾਵੇ ਕਾਰ ਤੇ ਉਹ ਖੋਲੇ ਗੇਟ। ਵੈਸੇ ਬਾਈ ਦਾ ਵੀ ਜੋਗੀ ਜੀ ਤੁਹਾਡਾ ਚਾਚਾ ਕਰਦਾ ਕੀ ਹੈ? ਆ ਜਿਹੜਾ ਤੁਸੀਂ ਸਵਾਲ ਕੀਤਾ ਨਾ, ਜੀ ਤਾਂ ਕਰਦਾ ਮੈਂ ਤਪਾਕ ਦੇ ਵਿੱਚ ਜਵਾਬ ਦੇਵਾਂ, ਓਹੋ, ਪਰ ਕਿਉਂਕਿ ਚਾਚਾ ਸਾਡਾ ਬਹੁਤ ਵੱਡਾ ਇੱਕ ਕਾਰੀਗਰ ਆ, ਹਾਂ ਕੰਮ ਬਹੁਤ ਸੋਹਣਾ ਕਰਦਾ, ਸੋ ਇਸ ਕਰਕੇ ਮੈਂ ਤੇਰਾ ਮੂੰਹ ਭੰਨਣਾ ਮੁਨਾਸਬ ਨਹੀਂ ਸਮਝਦਾ। ਜਵਾਬ ਮੈਂ ਹਿਸਾਬ ਕਿਤਾਬ ਨਾਲ ਹੀ ਦਊਂਗਾ। ਉਹ ਅੱਛਾ, ਹਾਂ ਉਹ ਦੱਸ ਦੇ ਦੋ ਕੀ ਕਰਦਾ ਆ? ਚਾਚਾ ਸਾਡਾ ਹੈਗਾ ਜੀ ਟੇਲਰ ਮਾਸਟਰ। ਅੱਛਾ, ਇਦਾਂ ਕੌਣਾ ਗਾਲਾਂ ਖਾਂਦਾ ਹੈ? ਚਲੋ ਖੈਰ ਕੋਈ ਗੱਲ ਨਹੀਂ, ਭਾਵੇਂ ਗਾਲਾਂ ਖਾਵੇ, ਜੋ ਮਰਜ਼ੀ ਕਰੇ, ਕੰਮ ਉਹਦਾ ਹੈਗਾ ਜੀ ਟੇਲਰ ਮਾਸਟਰ। ਪਤਾ ਕਿਉਂ ਟੇਲਰ ਮਾਸਟਰ ਕਿਉਂ ਬਣਿਆ? ਕਿਉਂਕਿ ਸਕੂਲੇ ਉਹਦੀ ਪੜ੍ਹਾਈ ਲਿਖਾਈ ਇਦਾਂ ਦੀ ਸੀਗੀ। ਅੱਛਾ, ਮਾਸਟਰ ਉਹਨੂੰ ਕਹਿੰਦੇ ਕੱਖ ਨਹੀਂ ਬਣਨਾ, ਤੈਂ ਨੀ ਕੁਝ ਵੀ ਲੱਗਣਾ ਕਿਤੇ ਵੀ, ਤੂੰ ਭੁੱਲ ਜਾ ਵੀ ਤੂੰ DC ਲੱਗੂਗਾ ਜਾਂ। ਕਹਿੰਦਾ ਮਾਸਟਰ ਜੀ ਕੋਈ ਗੱਲ ਨਹੀਂ, ਮੈਂ ਮਾਸਟਰ ਜ਼ਰੂਰ ਬਣਨਾ। ਅੱਛਾ, ਫਿਰ ਟੇਲਰ ਮਾਸਟਰ ਬਣ ਗਿਆ। ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਵੈਸੇ ਜੋਗੀ ਜੀ, ਟੇਲਰ ਮਾਸਟਰ ਤੇ ਆਮ ਸਕੂਲ ਵਾਲੇ ਮਾਸਟਰ 'ਚ ਬੜਾ ਫਰਕ ਹੁੰਦਾ ਹੈ? ਨਾ ਕੋਈ ਫਰਕ ਨਹੀਂ। ਕਿਉਂ? ਲੈ ਦੱਸ ਭਲਾ, ਜੇ ਟੇਲਰ ਮਾਸਟਰ ਨਾ ਹੋਣ, ਨਿਆਣੇ ਸਕੂਲ ਹੀ ਨਾ ਜਾਣ। ਅੱਛਾ, ਨਿੱਕਰਾਂ ਤੋਂ ਬਿਨਾਂ ਸਕੂਲ ਜਾਂਦੇ ਚੰਗੇ ਲੱਗਦੇ ਆ।
ਹਾਂ ਨਹੀਂ, ਇਸ ਗੱਲ ਕਰਕੇ ਤਾਂ ਮਾਸਟਰ ਦਾ ਸਹੀ। ਸਾਡੇ ਦਾ ਟੇਲਰ ਦਾ ਰੁਤਬਾ ਵੱਡਾ ਹੈ। ਅੱਛਾ। ਹਾਂ ਜੇਕਰ ਸਾਡੇ ਮਾਸਟਰ ਟੇਲਰ ਹੂੰ ਬਿਨਾਂ ਕੱਪੜੇ ਸੀਵੇਂ ਤੇ ਨਿਆਣੇ ਦੱਸੋ ਚੰਗੇ ਲੱਗਣਗੇ ਸਕੂਲ ਜਾਂਦੇ ਨਹੀਂ ਆਹੋ ਮੰਨ ਲਓ ਪੱਤੇ ਬੰਨ ਕੇ ਚੱਲ ਗਏ ਹਾਂ ਮੁੜ ਕੇ ਬੱਕਰੀ ਪੱਤੇ ਖਾ ਗਈ ਫਿਰ ਚੰਗੇ ਲੱਗਣਗੇ। ਇਹ ਟੇਲਰ ਮਾਸਟਰ ਦਾ ਰੁਤਬਾ ਆਪਣਾ ਹੀ ਹੁੰਦਾ ਯਾਰ। ਨਾ ਕਿੱਡਾ ਕੁ ਵੱਡਾ ਰੁਤਬਾ ਹੁੰਦਾ ਭਲਾ ਬੰਦਾ ਪੁੱਛੇ। ਬਹੁਤ ਵੱਡਾ। ਹੂੰ ਹਾਂ ਮੈਂ ਕਹਾਂ ਜੀ ਤੁਸੀਂ ਹਿਸਾਬ ਲਾ ਲਓ ਸਾਡਾ ਚਾਚਾ ਜਿਹੜਾ ਹੂੰ ਕੱਲਾ ਨਾਲੇ ਨਿਆਣੇ ਦੇ ਨਿੱਕਰ ਥੋੜੋ ਸੀਦਾ ਹੈਗਾ ਹੂੰ ਨਿਆਣਿਆਂ ਦੀਆਂ ਮਾਵਾਂ ਦੇ ਵੀ ਸੂਟ। ਉਹ ਫਿਰ ਤਾਂ ਗਾਲਾਂ ਵਾਲਾ ਘਰ ਹੋਰ ਹੋ ਗਿਆ। ਉਹ ਨਹੀਂ ਗਾਲਾਂ ਚਾਚੇ ਨੂੰ ਗਾਲਾਂ ਕੱਢ ਕੇ ਕਿਸੇ ਨੇ ਆਪਣੇ ਵਿਆਹ ਮਿਸ ਕਰਾਉਣੇ ਆ ਅੱਛਾ। ਆਪਣੇ ਲਗਨ ਤੜਵਾਉਣੇ ਆ। ਹੂੰ ਮੈਂ ਕਹਾਂ ਜੀ ਚਾਚੇ ਸਾਡੇ ਤੋਂ ਪੁੱਛੇ ਤੋਂ ਬਿਨਾ ਹੂੰ ਕੋਈ ਵਿਆਹਾਂ ਦੀ ਡੇਟ ਨਹੀਂ ਸੀ ਰੱਖਦਾ। ਹੂੰ ਹਾਂ ਚਾਚਾ ਸਾਡਾ ਕਹਿੰਦਾ ਕਹਾਉਂਦਾ ਦਰਜੀ ਸੀ। ਅੱਛਾ ਹਾਂ ਸੀ ਦਾ ਮਤਲਬ ਜਿਹੜੀ ਕਿ ਹੱਲੇ ਵੀ ਹੈਗਾ ਵਿਚਾਰਾ। ਅੱਛਾ ਸੀ ਦਾ ਨਾਂ ਦੇ ਨਾਲ ਉਦੋਂ ਹੀ ਲੱਗ ਗਿਆ ਕਿਉਂਕਿ ਹੁਣ ਕੰਮਕਾਰ ਛੱਡ ਗਿਆ ਤੇਰੇ ਵਾਂਗੂ ਨੂੰ ਅੱਖਾਂ ਤੋਂ ਦੀਦਾ ਨਹੀਂ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨਏ ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨਾ ਹੁਣ ਆਪਰੇਸ਼ਨ ਹੋ ਗਿਆ ਤੇ ਫਿਰ ਦੁਬਾਰਾ ਕੰਮ ਕਰ ਲਵੇ। ਉਹ ਨਹੀਂ ਚਾਚਾ ਐਡੀ ਖੇਚਲ ਨਹੀਂ ਲੈਂਦਾ। ਤੈਨੂੰ ਅੱਛਾ। ਪਤਾ ਹੋਣਾ ਚਾਹੀਦਾ ਸਾਡੇ ਪਿੰਡ ਦੇ ਵਿੱਚ ਚਾਚੇ ਦੀ ਕੱਲੀ ਦੁਕਾਨ ਹੈ। ਇਕਲੌਤੀ। ਅੱਛਾ। ਹਾਂ ਮੈਂ ਕਿਹਾ ਜੀ ਉਹ ਐਲੋਨ ਸਟੈਂਡਿੰਗ ਦੁਕਾਨ। ਓ ਅਲੋਨ ਸਟੈਂਡਿੰਗ ਜਿਹਦਾ ਫਿਰ ਅੰਗਰੇਜ਼ੀ ਨੂੰ ਮੂੰਹ ਮਾਰਨਾ ਪੈਂਦਾ ਮੋਨੋਪੋਲੀ ਆ ਉਹਦੀ ਸਿੱਧੀ ਤਰ੍ਹਾਂ ਕਹੋ ਨਾ। ਮੈਂ ਕਿਹਾ ਜੀ ਆਲੇ ਦੁਆਲੇ ਦੇ ਪਿੰਡਾਂ ਦੀਆਂ ਬੁੜੀਆਂ ਹੂੰ ਜਿਹਨਾਂ ਬੁੜੀਆਂ ਕੁੜੀਆਂ ਦੇ ਮੰਗਰ ਕਈ ਵਾਰ ਅਸੀਂ ਵੀ ਸਾਈਕਲ ਮੋਟਰਸਾਈਕਲ ਦੜਾਇਆ ਸੀ। ਅੱਛਾ। ਉਹ ਖੁਦ ਚਾਚੇ ਦੇ ਕੋਲ ਆਣ ਕੇ ਹੂੰ ਤੇ ਉਹਨੂੰ ਨਾਪੇ ਦੇਣ ਹੂੰ ਸਾਡੀ ਹਿੱਕ ਤੇ ਸੱਪ ਲਟਣ। ਹਾਏ। ਮੈਂ ਕਿਹਾ ਚਾਚਾ ਕੁਝ ਹੋਰ ਨਹੀਂ ਸਾਨੂੰ ਨਾਪ ਲੈਣ ਤੇ ਹੀ ਰੱਖ ਲੈ। ਅੱਛਾ। ਆਹੋ ਤੇ ਪਰ ਚਾਚਾ ਆਪਣੇ ਮੈਂ ਕਿਹਾ ਜੀ ਆਪਣੇ ਧਰਮ ਦਾ ਪੱਕਾ ਆਪਣੀ ਕਿਰਤ ਨੂੰ ਪਿਆਰ ਕਰਨ ਵਾਲਾ। ਮੈਂ ਕਿਹਾ ਜੀ ਮਜਾ ਲਿਆ ਕਿ ਚਾਚੇ ਦੇ ਖਿਲਾਫ ਕਿਸੇ ਨੇ ਕੋਈ ਏਦਾਂ ਉਂਗਲ ਵੀ ਚੱਕੀ ਵੇ ਏਦਾਂ। ਅੱਛਾ। ਹਾਂ ਚਲੋ ਵਧੀਆ ਗੱਲ ਹੈ ਤੁਹਾਡੇ ਚਾਚੇ ਦਾ ਰੁਤਬਾ ਵਧੀਆ ਹੈ ਮੈਂ ਕਿਹਾ ਜੀ ਚਾਚੇ ਨੂੰ ਤਾਂ ਸਾਰੇ ਇਲਾਕੇ ਦੇ ਵਿੱਚ ਲੋਕੀ ਘਰ ਸੱਦ ਕੇ ਕਿ ਭਾਈ ਅਸੀਂ ਰੱਖ ਲਿਆ ਕੁੜੀ ਦਾ ਵਿਆਹ ਹੁਣ ਤੈਨੂੰ ਦੇਣੇ ਆਪਾਂ 7 ਸੂਟ ਤੇ 7 ਸੂਟ ਤੂੰ ਸਾਨੂੰ ਦੱਸ ਕਿੰਨੇ ਦਿਨਾਂ ਦੇ ਵਿੱਚ ਦਊਂਗਾ। ਲੋ ਚਾਚੇ ਨੇ ਜੇਕਰ ਸੂਟ ਦੇਣ ਤੋਂ ਮੰਨ ਲਓ ਕਹਿਤਾ ਕਿ ਭਾਈ ਆ ਸੂਟ ਨੂੰ ਤਾਂ ਇੰਨੇ ਦਿਨ ਲੱਗਣਗੇ ਅਗਲੇ ਵਿਆਹ ਲੇਟ ਕਰ ਲੈਂਦੇ ਹੁੰਦੇ ਸੀਗੇ। ਸੂਟ ਚਾਚੇ ਕੋਲੋਂ ਹੀ ਸਮਾਉਣੇ ਕਿਉਂਕਿ ਚਾਚੇ ਦੀ ਸਾਡੇ ਦੀ ਮੈਂ ਕਹਾਂ ਜੀ ਮੋਨੋਪੋਲੀ ਪੂਰੇ ਇਲਾਕੇ ਦੇ ਵਿੱਚ। ਮੁਰਗਾ ਬਾਂਗ ਦਵੇ ਜਾਂ ਨਾ ਦਵੇ ਮੁਰਗਾ ਕਿਤੇ ਸਵੇਰੇ ਉੱਠਣੋਂ ਛੁੱਟੀ ਕਰ ਜਵੇ ਚਾਚਾ ਸਾਡਾ ਪੂਰੇ ਐਨ ਟੱਚ 5 ਵਜੇ ਟਕ ਚਿਕ ਬਸ ਚੱਲਣ ਲੱਗ ਪੈਂਦੀਆਂ ਸੀ ਮਸ਼ੀਨਾਂ ਉਹਦੀਆਂ। ਮੈਂ ਕਹਾਂ ਜੀ ਕੰਮ ਵਾਧਾ ਗਿਆ ਤੇ ਸਾਡੇ ਵਾਲਾ ਜਿਹੜਾ ਮਾਸਟਰ ਜਿਹੜਾ ਕਹਿੰਦਾ ਸੀ ਚਾਚੇ ਨੂੰ ਕੱਖ ਨਹੀਂ ਬਣਨਾ ਤੇਰਾ ਤੂੰ ਨਹੀਂ ਕਿਤੇ ਲੱਗਣਾ ਤੂੰ ਨਹੀਂ ਕਾਮਯਾਬ ਹੋਣਾ ਜਿਹਨੂੰ ਸਾਡੇ ਚਾਚੇ ਨੇ ਕਿਹਾ ਸੀ ਕਿ ਮੈਂ ਤਾਂ ਮਾਸਟਰ ਬਣਨਾ ਤੇਰੇ ਵਾਂਗੂ ਟੇਲਰ ਮਾਸਟਰ ਭਾਵੇਂ ਬਣ ਗਿਆ ਉਹ ਵੀ ਮਾਸਟਰ ਆਣ ਕੇ ਕਹਿੰਦਾ ਮਾਸਟਰ ਜੀ ਸਾਡਾ ਵੀ ਕੁੜਤਾ ਪਜਾਮਾ ਸੀ ਦਿਓ। ਵੈਸੇ ਇੱਕ ਗੱਲ ਆ ਜੋਗੀ ਜੀ ਮੈਂ ਸੋਚਦੀ ਆ ਤੁਹਾਡੇ ਜਿਹੜੇ ਚਾਚਾ ਜੀ ਨੇ ਆਪਣੇ ਮਾਸਟਰ ਜੀ ਇਹਨਾਂ ਨੂੰ ਕੁੜੀਆਂ ਤੋਂ ਬੜੀ ਤਕਲੀਫ ਹੁੰਦੀ ਹੋਣੀ ਨਾ। ਕਾਹਦੇ ਲਈ? ਹਾਏ ਹਾਏ ਕੁੜੀਆਂ 3600 ਨਖਰਾ ਜੋ ਕਰਦੀਆਂ ਆ ਨਹੀਂ ਏਦਾਂ ਹੋ ਗਿਆ ਇੱਥੋਂ ਫਿਟਿੰਗ ਸਹੀ ਨਹੀਂ ਆਈ ਮੈਨੂੰ ਤਾਂ ਹੋਣਾ ਹੀ ਚਾਹੀਦਾ। ਅੰਕਲ ਜੀ ਕੱਲ ਤਾਂ ਵਿਆਹ ਆ ਸਾਡੇ। ਏਦਾਂ ਨਹੀਂ ਨਖਰੇ ਕਿਸੇ ਦੇ ਝੱਲੇ ਚਾਚੇ ਨੇ ਕੋਈ 5 ਸਟਾਰ ਸਹੂਲਤਾਂ ਨਹੀਂ ਦਿੱਤੀਆਂ। ਅੱਛਾ। ਹਾਂ ਦੁਕਾਨ ਦੇਖ ਲਓ ਦੁਕਾਨ ਦੇ ਵਿੱਚ ਇੱਕ ਉਹਨੇ ਬੈਂਚ ਜਿਹਾ ਲਾਇਆ ਹੋਣਾ ਫੱਟੀਆਂ ਜੀਆਂ ਦਾ ਉੱਥੇ ਹੀ ਬੈਠ ਕੇ ਬੀਬੀਆਂ ਮਜਾ ਲਿਆ ਕਿ ਦੱਸ ਜਾਣ ਕਿ ਮੇਰੇ ਪਹੁੰਚੇ ਵੱਡੇ ਰੱਖਣੇ ਮੇਰੇ ਪਹੁੰਚੇ ਛੋਟੇ ਰੱਖਣੇ ਅੱਜ ਕੱਲ ਆਹ ਫੈਸ਼ਨ ਚੱਲਦਾ ਇਦਾਂ ਦਾ ਗਲ ਬਣਾ ਦਿਓ ਇਦਾਂ ਦੀਆਂ ਬਾਹਾਂ ਬਣਾ ਦਿਓ ਆਹ ਉੱਤੇ ਲਾ ਦਿਓ। ਚਾਚੇ ਦੀ ਸਾਡੇ ਦੀ ਮਰਜ਼ੀ ਚੱਲਣੀ ਉੱਥੇ। ਅੱਛਾ। ਚਾਚੇ ਸਾਡੇ ਦੀ ਸਿਲਾਈ ਕਢਾਈ ਮੈਂ ਕਹਾਂ ਜੀ ਪੁੱਛੋ ਨਾ A1 ਤੇ ਇਸ ਕਰਕੇ ਜੇਕਰ ਕੋਈ ਕੁੜੀ ਕਹਿੰਦੀ ਮੇਰੇ ਤਾਂ ਪਹੁੰਚੇ ਥੋੜੇ ਚੌੜੇ ਰੱਖ ਦਿਓ ਮੈਂ ਜਾਮਨਾ ਚੱਪ ਕਰਕੇ ਪਹੁੰਚੇ ਚੌੜੇ ਰੱਖ ਦਿਆ ਕੁੜੀਏ ਇਹ ਫੈਸ਼ਨ ਪੁੱਛਣ ਹੈ ਨਹੀਂ ਕਿ ਥੋੜੀ ਦੇਰ ਰਹਿਣਾ ਫੈਸ਼ਨ ਮੈਂ ਮਰ ਕੇ ਖਤਮ ਹੋ ਜਾਣਾ ਫੇਰ ਤੂੰ ਕੀ ਕਰੇਂਗੀ। ਉਹਦੀ ਨਾਲ ਕੁੜੀ ਦੀ ਫੇਰ ਮਾਂ ਜਿਹੜੀ ਆਈ ਹੁੰਦੀ ਨਾਲ ਚਾਚਾ ਤੇਰਾ ਤਾਂ ਠੀਕ ਹੀ ਕਹਿੰਦਾ ਆ ਫੈਸ਼ਨ ਤਾਂ 2-4 ਦਿਨ ਰਹਿੰਦੇ ਆ ਤੇ ਕੋਈ ਗੱਲ ਨਹੀਂ ਤੂੰ ਰਹਿਣ ਦੇ ਕੋਈ ਗੱਲ ਨਹੀਂ ਜਿੱਦਾਂ ਫੇਰ ਤੂੰ ਕਾਨੇ ਫੇਰ ਕੋਈ ਜਸ਼ਨ ਸੀ ਸਾਡੇ ਫੇਰ ਮਾਸਟਰ ਕੱਪੜੇ
ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਤੇ ਜੋਗੀ ਜੀ ਵੈਸੇ ਤੁਹਾਡੇ ਚਾਚੇ ਦੀ ਪੂਰੀ ਚੜਾਈ ਆ ਹੈ। ਮੈਂ ਕਹਾਂ ਜੀ ਚਾਚੇ ਦੀਆਂ ਚੜਤਾਂ ਓਏ ਹੋਏ 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 ਮੈਂ ਪੁੱਛੋ ਹੀ ਨਾ। ਦੁਕਾਨ ਦਾ ਨਾਮ ਵੀ ਉਹਦਾ ਬੜਾ ਆਪਣਾਪਨ ਵਾਲਾ ਸੀ। ਅੱਛਾ ਹਾਂ ਚਾਚਾ ਟੇਲਰਿੰਗ। ਚਾਚਾ ਟੇਲਰਿੰਗ ਹਾਂ ਮੈਂ ਕਹਾਂ ਜੀ ਉਹਨੇ ਨਾਂ ਵੀ ਸੋਚ ਕੇ ਰੱਖਿਆ ਤੇ ਬਹੁਤ ਵਧੀਆ ਕੰਮ ਚੱਲਿਆ। ਉਹਦੇ ਕੋਲ ਤਾਂ ਲੋਕੀ ਹਨਾ ਮਹੀਨਾ ਪਹਿਲਾਂ ਕੱਪੜੇ ਸੁੱਟ ਜਾਣੇ। ਇੱਕ ਵਾਰੀ ਉਹਦੀ ਹਨਾ ਸਾਡੇ ਕੀ ਕਹਿੰਦੇ ਹੁੰਦੇ ਬਾਹਰੋਂ ਕੋਈ ਦੂਸਰੇ ਪਿੰਡੋਂ ਕੋਈ ਬੰਦਾ ਆ ਗਿਆ, ਉਹਦੇ ਨਾਲ ਲੜਾਈ ਹੁੰਦੀ ਬਚੀ। ਅੱਛਾ ਹਾਂ ਉਹ ਕਹਿੰਦਾ ਮਾਟਰਾ ਬਾਹਰ ਨਿਕਲ। ਕਹਿੰਦਾ ਭਰਾ ਜੀ ਬਾਹਰ ਨਿਕਲਿਆ ਲੜਾਈ ਹੋ ਜਾਣੀ ਹੈ। ਕਹਿੰਦਾ ਨਹੀਂ ਤੂੰ ਬਾਹਰ ਨਿਕਲ। ਉਹ ਕਹਿੰਦਾ ਭਾਜੀ ਮੈਂ ਬਾਹਰ ਨਿਕਲਿਆ ਲੜਾਈ ਹੋ ਜਾਣੀ ਹੈ। ਉਹ ਕਹਿੰਦਾ ਨਹੀਂ ਤੂੰ ਬਾਹਰ ਨਿਕਲ। ਕਹਿੰਦਾ ਯਾਰ ਤੈਨੂੰ ਮੈਂ ਸਮਝਾਉਣ ਡਿਆ ਬਾਹਰ ਨਿਕਲਿਆ ਤੇ ਲੜਾਈ ਹੋ ਜਾਣੀ। ਕਹਿੰਦਾ ਹੁੰਦੀ ਹੈ ਤੇ ਫੇਰ ਹੋ ਜਾਣੀ, ਤੂੰ ਬਾਹਰ ਕਿਉਂ ਨਹੀਂ ਨਿਕਲਦਾ, ਗੱਲ ਕੀ ਹੈ? ਕਹਿੰਦਾ ਨਹੀਂ ਭਾਜੀ ਮੈਂ ਬਾਹਰ ਨਿਕਲਿਆ ਲੜਾਈ ਹੋ ਜਾਣੀ ਆ। ਲਓ ਜੀ ਉਹ ਬੰਦਾ ਵਿਚਾਰਾ ਹਿੱਦੇ ਨਾ ਕਲਪ ਕੇ ਚਲਾ ਗਿਆ। ਮੈਂ ਮੁੜ ਕੇ ਮੈਂ ਕਿਹਾ ਚਾਚਾ ਉਹ ਲੜਾਈ ਕਦੇ ਨਹੀਂ ਹੋਣੀ ਸੀ। ਕਹਿੰਦਾ ਮਾਮਾ ਜਿਹੜਾ ਪਜਾਮਾ ਸੀ ਨੂੰ ਉਹ ਦੇ ਕੇ ਗਿਆ, ਉਹ ਤਾਂ ਮੈਂ ਪਾਈ ਫਿਰਦਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਵੈਸੇ ਜੋਗੀ ਜੀ ਤੁਹਾਡੇ ਜਿਹੜੇ ਚਾਚਾ ਜੀ ਨੇ ਇਹਨਾਂ ਕੋਲ ਲੇਡੀਜ਼ ਜ਼ਿਆਦਾ ਗਾਹਕ ਆਉਂਦੇ ਸੀ ਜਾਂ ਫਿਰ ਜੈਂਟਸ? ਓਏ ਹੋਏ ਜੈਂਟਸ ਵੀ ਫਸ ਕੇ ਡਿੱਗਦੇ ਹੁੰਦੇ। ਅੱਛਾ ਹਾਂ ਪਹਿਲਾਂ ਮੇਰਾ। ਮੈਨੂੰ ਲੱਗਦਾ ਕਿ ਐਵੇਂ ਆਮ ਜੇ ਐਵੇਂ ਤੁਹਾਡੇ ਵਰਗੇ ਬੰਦੇ ਹੋਣੇ ਆ ਜਿਹੜੇ ਆਉਂਦੇ ਹੋਣੇ। ਵੱਡੇ ਬੰਦਿਆਂ ਕੋ ਕਿੱਥੇ ਟਾਈਮ। ਇੱਧਰ ਨੂੰ ਕਰੋ ਬੂਬੀ ਜਰਾ ਆਪਣੀ। ਹਾਂਜੀ ਜੀ ਤਾਂ ਕਰਦਾ ਜਵਾਬ ਐਸਾ ਦੇਵਾਂ ਕਿ ਬੂਥੇ ਭੰਨ ਕੇ ਰੱਖਦੇ ਆ ਨਾ। ਤੁਸੀਂ ਵੀ ਬਾਹਰ ਆਉਣ ਲੱਗਿਆ ਉਹਨਾਂ ਕੋ ਕੱਪੜੇ ਸਵਾਏ ਸੀ? ਬਿਲਕੁਲ ਸਾਡਾ ਚਾਚਾ ਬੜਾ ਗ੍ਰੇਟ। ਸਾਡੇ ਚਾਚੇ ਕੋਲ ਤਾਂ ਸਾਰੇ ਆਲੇ ਦੁਆਲੇ ਪਿੰਡਾਂ ਦੇ ਪੰਚ ਸਰਪੰਚ ਲੰਬੜਦਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੌਂਸਲਰ MLA ਵੀ ਹਲਕੇ ਦਾ ਉੱਥੋਂ ਹੀ ਸਮਾਉਂਦਾ ਹੁੰਦਾ ਸੀ। ਹਾਂ ਤੈਨੂੰ ਨਹੀਂ ਪਤਾ? ਨਹੀਂ ਚਾਚਾ ਸਾਡਾ ਬਹੁਤ ਗ੍ਰੇਟ ਆ। MLA ਤਾਂ ਕਹਿੰਦਾ ਹੋਰ ਕਿਸੇ ਦਰਜੀ ਦੇ ਜਾਣਾ ਹੀ ਨਹੀਂ। ਹਾਂ ਤੇ ਜਿੱਦਣ ਕਹਿੰਦਾ ਚਾਚਾ ਮਰ ਗਿਆ ਨਾ ਉਦਣ ਵੀ ਕਹਿੰਦਾ ਚਾਚੇ ਦੇ ਮਰਨ ਤੋਂ ਪਹਿਲਾਂ ਚਾਚੇ ਨੂੰ ਕਹਿਣਾ ਕਿ ਕੋਈ ਨਾ ਕੋਈ ਗੱਦੀ ਨਸ਼ੀਨ ਸਾਨੂੰ ਦੇ ਕੇ ਜਾ। ਅੱਛਾ ਵੀ ਅਸੀਂ ਕਿਹਦੇ ਲੜ ਲੱਗੀਏ, ਤੇਰੇ ਤੋਂ ਬਿਨਾ ਸਾਡੀ ਗਤੀ ਨਹੀਂ। ਮੈਂ ਕਹਾਂ ਜੀ ਬੱਤੀਆਂ ਵਾਲੀਆਂ ਗੱਡੀਆਂ ਆਉਣੀਆਂ, ਕੱਪੜੇ ਛੱਡ ਜਾਣੇ, ਕੱਪੜੇ ਲੈ ਜਾਣੇ। ਚਾਚੇ ਦੀ ਤਾਂ ਟੌਰ ਹੀ ਬਹੁਤ ਸੀ। ਸਾਡੇ ਪਿੰਡ ਵਾਲਾ ਸਰਪੰਚ ਵੀ ਚਾਚੇ ਦਾ ਪਾਣੀ ਭਰਦਾ ਸੀ ਕਿਉਂਕਿ MLA ਜਮਾਨ ਕੇ ਖੁਦ ਦੁਕਾਨ ਤੇ ਖੜਦਾ ਸੀ। ਵੈਸੇ ਜੋਗੀ ਜੀ ਆ ਤੁਸੀਂ ਚਾਚੇ ਦੇ ਮਰਨ ਦੀ ਗੱਲ ਕੀਤੀ ਆ ਤੇ ਮੈਨੂੰ ਚੇਤਾ ਆਇਆ ਕਦੇ ਪੈਸੇ ਵੀ ਮਰੇ ਚਾਚੇ ਦੇ? ਹਾਏ ਹਾਏ ਦੁੱਖ ਦੀ ਰਗ ਤੇ ਪੈਰ ਰੱਖਿਆ। ਅੱਛਾ ਹੱਥ ਹੁੰਦਾ? ਮੈਂ ਕਹਾਂ ਜੀ ਅੱਛਾ ਹੱਥ ਹੁੰਦਾ। ਦੁੱਖਾਂ ਦੇ ਵਿੱਚ ਪਤਾ ਨਹੀਂ ਲੱਗਦਾ ਕੀ ਕੁਝ ਰੱਖਿਆ ਜਾਂਦਾ। ਹਾਂ ਚਾਚੇ ਸਾਡੇ ਦੇ ਪੈਸੇ ਮਰੇ ਵੀ, ਬੇਇੱਜ਼ਤੀ ਵੀ ਕਰਵਾਈ, ਹਾਂ ਗਾਲਾਂ ਵੀ ਖਾਧੀਆਂ ਬਹੁਤ ਜ਼ਿਆਦਾ। ਚਾਚੇ ਦੇ ਕੋਲ MLA ਸਾਹਿਬ ਦੇ ਇੱਕ ਵਾਰੀ ਕੱਪੜੇ ਸੀਨੇ ਆਏ। ਅੱਛਾ ਚਾਚਾ ਵਿਚਾਰਾ ਭੋਲਾ ਪੰਛੀ, ਉਹਨੂੰ ਕੀ ਪਤਾ ਵੀ ਕਿਹਨਾਂ ਗੱਲ ਕਰ ਰਿਹਾ। ਉਹਦੇ ਪੀਏ ਨੂੰ ਕਿਤੇ ਕਹਿ ਬੈਠੇ, ਕਹਿੰਦੇ ਭਾਈ ਸਾਹਿਬ ਪਹਿਲਾ ਜਿਹੜਾ 1700 ਰੁਪਈਆ ਉਹ ਤਾਂ ਦੇ ਜਾਓ। ਅੱਛਾ ਕੱਪੜੇ ਤਾਂ ਤੁਸੀਂ ਲੈ ਆਉਨੇ ਚੱਕ ਕੇ ਗੰਢਾਂ ਬੰਨ ਕੇ, ਪਹਿਲੇ ਪੈਸੇ ਕਿਹਨੇ ਦੇਣੇ? ਪਹਿਲਾਂ ਤਾਂ ਪੈਸੇ ਦਿਓ। ਇਹ ਤਾਂ ਬਈ ਹਰ ਦਰਜੀ ਕਹਿੰਦਾ, ਭਾਵੇਂ ਵੱਡਾ ਬੰਦਾ ਭਾਵੇਂ ਛੋਟਾ। ਲਓ ਜੀ ਉਹ ਪੀਏ ਨੇ ਜਾ ਕੇ ਸਿੱਧੀ ਗੱਲ ਕਰਾਤੀ MLA ਨੇ। MLA ਨੇ ਤਾਂ ਫੋਨ ਲਾ ਲਿਆ ਸਾਡੇ ਚਾਚੇ ਨੂੰ। ਅੱਛਾ ਸਾਡੇ ਚਾਚੇ ਨੂੰ ਤਾਂ ਕੀਤਾ ਰੱਜ ਕੇ ਜਲੀਲ, ਨਾ ਅਪੀਲ ਨਾ ਦਲੀਲ ਨਾ ਵਕੀਲ। ਹਾਏ ਇੰਨੀਆਂ ਗਾਲਾਂ ਪਈਆਂ। ਮੈਂ ਕਹਾਂ ਜੀ ਚਾਚਾ ਤਾਂ ਸਾਡਾ ਕਰ ਗਿਆ ਫੀਲ। ਹੋਈ ਫਿਰ ਵਾਇਰਲ ਹੋਈਆਂ ਵੀਡੀਓ? ਓਏ ਹੋਏ 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 ਉਦੋਂ ਵੀਡੀਓ ਨਹੀਂ ਸੀ ਵਾਇਰਲ ਹੁੰਦੀਆਂ, ਉਦੋਂ ਚਪੇੜਾਂ ਵਾਇਰਲ ਹੁੰਦੀਆਂ ਸੀ। ਵੈਸੇ ਗੱਲ ਦੱਸ ਜੋਗੀ ਜੀ, ਮੈਂ ਤਾਂ ਫੀਲ ਹੀ ਕਰ ਗਈ ਤੁਹਾਡੇ ਇਸ ਦੁੱਖ ਨੂੰ। ਕਿਆ ਕੀ ਬਾਤ ਹੈ MLA ਸਾਹਿਬ ਨੇ ਚਾਚੇ ਨੂੰ? ਅੱਛਾ ਆਪਣੀ ਬੇਇੱਜ਼ਤੀ ਅਸੀਂ ਆਪ ਦੱਸੀਏ ਆਪਣੇ ਮੂੰਹੋਂ, ਆਪਣੇ ਚਾਚੇ ਦੀ ਕੁੱਤੇ ਖਾਣੀ ਅਸੀਂ ਤੁਹਾਨੂੰ ਦੱਸੀਏ, ਤੁਸੀਂ ਰੇਡੀਓ ਤੇ ਮਿੱਠੀ ਪੱਟਦੇ ਹੋ। ਅੱਛਾ ਹਾਂ ਨਾ ਜਿਹੜੀ ਹੁਣ ਵਾਲਿਆਂ ਦੀ ਪੱਟੀ ਜਾਣ ਡਈ ਹੈ, ਹੁਣ ਵਾਲਿਆਂ ਦੀ ਆਡੀਓ ਵੀਡੀਓ ਵਾਇਰਲ ਹੋਈ ਆ, ਉਹ ਕੀ? ਚਲੋ ਉਹ ਤਾਂ ਉਹਨਾਂ ਦਾ ਆਪਸੀ ਮਸਲਾ। ਸਾਡੇ ਚਾਚੇ ਨੂੰ ਫੋਨ ਕਰਕੇ MLA ਕਹਿੰਦਾ, ਹਾਂ ਤੂੰ ਗੱਲ ਸੁਣ, ਪੈਸੇ ਮੰਗ ਲੈ, ਤੈਨੂੰ ਸ਼ਰਮ ਆ ਹੈ ਕਿ ਨਹੀਂ ਖੋਤਿਆ?
ਤੂੰ ਸ਼ਰਮ ਕਰ ਕੋਈ, ਤੈਨੂੰ ਅਸੀਂ ਪੈਸੇ ਦੇ ਕੇ ਜਦੋਂ ਮਰ ਚੱਲੇ ਆ, ਦੌੜ ਚੱਲੇ ਆ, ਪਿੰਡ ਛੱਡ ਚੱਲੇ ਆ, ਮੈਂ ਕਦੇ ਸੀਟ ਛੱਡ ਚੱਲਾਂ, ਮੈਂ ਤਾਂ ਤੂੰ ਉਹੀ ਗੱਲਾਂ ਕਰਦਾ, ਤੂੰ ਕੱਪੜੇ ਨਾ ਸੀਵੀਂ ਮੇਰੇ, ਬੰਨ ਦੇ ਗੰਡਾ ਵਾਪਸ ਕਰ, ਮੈਂ ਭੇਜਦਾ ਬੰਦਾ ਤੈਨੂੰ 1700 ਰੁਪਏ ਦੇ ਕੇ। ਹੈ ਖੋਤੇ ਦਾ ਪੁੱਤਰ, ਉੱਲੂ ਦਾ ਪੱਠਾ ਗਧਾ। ਨਹੀਂ ਬੀਪ ਨਹੀਂ ਹੋਈ ਤੇ ਨਹੀਂ ਉਹ ਇਦਾਂ ਨਹੀਂ ਅਸੀਂ ਕਰੀ ਦੀ, ਉਹ ਗਾਲਾਂ ਅਸੀਂ ਸੁਣਾਈਆਂ ਨਹੀਂ ਨਾ ਜਿਹੜੀਆਂ ਉਹਨਾਂ ਨੇ ਗੁਪਤ ਕੱਢੀਆਂ। ਹਾਂ ਤੇ ਚਾਚਾ ਸਾਡਾ ਕਹਿੰਦਾ ਕਿ ਮਹਾਰਾਜ LMA ਸਾਹਿਬ, MLA, ਚਲੋ ਜੋ ਵੀ ਚਾਚਾ ਇੱਦੇ ਬੋਲਦਾ ਹੁੰਦਾ ਸੀ, ਬਈ ਤੁਸੀਂ ਹੁਣ ਗਾਲਾਂ ਤੇ ਨਾ ਕੱਢੋ, ਤੇ ਪੈਸੇ ਮੰਗੇ, ਆਪਣੇ ਹੱਕ ਹਲਾਲ ਦੀ ਕਮਾਈ ਮੰਗੀ ਆ, ਕਿੱਦਾਂ ਰਹੇ ਹੋ ਤੁਸੀਂ? ਕਿੱਦਾਂ, ਇਹ ਤਾਂ ਗੱਲ ਗਲਤ ਆ। ਆਉਣਾ ਕਹਿੰਦਾ ਮੈਂ ਆਪਣੀ ਗੱਡੀ ਲੈ ਕੇ ਤੇਰੇ ਤੇ ਚੜਾ ਦੇਣੀ, ਤੇਰਾ ਬੈਂਚ ਜਿਹਾ ਤੋੜਨਾ ਜਿਹੜਾ ਬਾਹਰ ਸੜਕ ਤੇ ਰੱਖਿਆ, ਨਾਲੇ ਤੇਰਾ ਨਲਕਾ ਵੀ ਪਟਾਉਣਾ ਜਿਹੜਾ ਗਲੀ ਦੇ ਵਿੱਚ ਲਵਾਇਆ, ਤੂੰ ਮਾਮਾ ਬਿਜਲੀ ਦਾ ਮੀਟਰ ਜਿਹੜਾ ਲਵਾਇਆ ਉਹ ਵੀ ਕਟਵਾਉਣਾ ਹੈ। ਕਹਿੰਦੇ ਸਰਕਾਰ ਸਾਡੀ, ਅਸੀਂ ਤੈਨੂੰ ਤੰਗ ਕਰਨਾ ਹੈ। ਚਾਚੇ ਨੇ ਵਿਚਾਰੇ ਨੇ ਫਿਰ ਸੋਚਿਆ, ਕਹਿੰਦਾ ਕੀ ਲੈਣਾ ਅਸੀਂ ਇਸ ਕੁੱਤੇ ਕੰਮ ਦੇ ਵਿੱਚੋਂ, ਇੱਕ ਤਾਂ ਲੋਕਾਂ ਨੂੰ ਕੱਪੜੇ ਸੀ ਕੇ ਦਈਏ, ਤੇ ਕਿਉਂ ਨਾ ਕੱਪੜੇ ਸੀਣ ਦੀ ਬਜਾਏ ਉਹਨਾਂ ਦੀ ਥੋੜੀ ਜਿਹੀ ਜੀਭ ਹੀ ਸੀ ਦਈਏ। ਅੱਛਾ, ਜ਼ਬਾਨ ਹੀ ਬਹੁਤ ਤੇਰੇ ਵਾਂਗੂ ਨਿਕਲੀ ਆ ਗਈਆਂ ਦੀ। ਕੋਈ ਭੋਗ ਪਾਓਗੇ? ਮੈਂ ਕਿਹਾ ਜੀ ਕਿ ਸਮਾਂ ਹੀ ਗਵਾਓਗੇ? ਬੇਟੇ ਵੈਰੀ ਗੁੱਡ, ਮੇਰੀ ਸੰਗਤ ਵਿੱਚ ਆਓਗੇ, ਬਹੁਤ ਕੁਝ ਸਿੱਖ ਜਾਓਗੇ, ਤੁਸੀਂ ਤਾਂ ਸ਼ੇਰ ਵੀ ਬਣਾਓਗੇ। ਵਾਹ 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 ਕਹੋ, ਵਾਹ 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 ਵਾਹ, ਕੀ ਬਕਵਾਸ ਹੈ। ਗੱਲ ਏਦਾਂ ਹੈ ਕਿ ਦੇਖੋ, ਜੇਕਰ ਟੁੱਟ ਪੈਣ ਦਰਜੀ ਨੇ ਰੱਖ ਲਈ ਝੱਗੇ ਚੋਂ ਟਾਕੀ, ਇਹਨਾਂ ਬਦਨਾਮ ਕੀਤਾ ਦਰਜੀਆਂ ਨੂੰ, ਤੇ ਵਿਚਾਰੇ ਦਰਜੀਆਂ ਨੂੰ ਘੱਟੋ ਘੱਟ ਇੰਨਾ ਮਾਣ ਤਾਣ ਤੇ ਨਾ ਕਰੋ ਨਾ ਕਿ ਬਾਕੀ ਜਿਹੜੇ ਸਾਰੇ ਵਿਚਾਰੇ ਦਰਜੀ ਆ, ਬੇ ਦਰਜੀ ਯੂਨੀਅਨ ਇਕੱਠੀ ਹੋ ਕੇ ਕੋਈ ਧਰਨਾ ਲਾਵੇ, ਕੋਈ ਪ੍ਰਦਰਸ਼ਨ ਕਰੇ ਕਿ ਸਾਡੀ ਮਿੱਟੀ ਪਲੀਤ ਹੋ ਗਈ ਸਾਡੀ ਯੂਨੀਅਨ ਦੀ। ਹੋਰ ਕੀ? ਹਾਂਜੀ, ਵੀ ਸਾਡੇ ਨੁਮਾਇੰਦੇ ਨੂੰ ਇਦਾਂ ਬੋਲਿਆ। ਗੱਲ ਇਹ ਹੈ ਕਿ ਜਦੋਂ ਕਹਿੰਦੇ ਨੇ ਕਿ ਹੱਕ ਹਲਾਲ ਦੀ ਕਮਾਈ ਕਿਰਤ ਕਰਨ ਵਾਲਾ ਕਿਸੇ ਦੇ ਕੋਲੋਂ ਆਪਣੇ ਪੈਸੇ ਮੰਗ ਲਵੇ ਤਾਂ ਉਹ ਅਕਿਰਤ ਕਣ ਕਿਉਂ ਹੋ ਜਾਂਦਾ? ਬਿਲਕੁਲ ਜੀ, ਔਰ ਫਰਕ ਨਹੀਂ ਪੈਂਦਾ ਕਿ ਤੁਹਾਡਾ ਅਹੁਦਾ ਕੀ ਹੈ। ਅਗਲਾ ਆਪਣਾ ਕਰਮ ਕਰ ਰਿਹਾ, ਉਹਨੂੰ ਉਹਦੀ ਜਿਹੜੀ ਬਣਦਾ ਮੁੱਲ ਹੈ ਉਹਦੀ ਮਿਹਨਤ ਦਾ ਦੇ ਦੋ, ਗੱਲ ਖਤਮ। ਬਿਲਕੁਲ ਜੀ, ਔਰ ਦੇਖੋ ਬਹੁਤ ਸਾਰਾ ਉਦਾਰ ਸੁਧਾਰ ਚੱਲਦਾ ਰਹਿੰਦਾ ਦੁਨੀਆ ਦੇ ਉੱਪਰ। ਜਿੱਦਾਂ ਦੇਖ ਲਓ, ਜੋਗੀ ਜੀ ਨੇ ਮੇਰੇ ਪੈਸੇ ਦਿੱਤੇ ਹੀ ਨਹੀਂ, ਕਦੇ ਨਾਮ ਹੀ ਨਹੀਂ ਲਿਆ ਇਹਨਾਂ ਨੇ ਕਦੇ। ਮੈਂ ਕਦੇ ਕਿਹਾ, ਕਦੀ ਮੇਰੀ ਕੋਈ ਆਡੀਓ ਵਾਇਰਲ ਹੋਈ ਗਾਲਾਂ ਕੱਢਦੀ ਦੀ? ਵਾਹ ਜੀ ਵਾਹ, ਵਾਹ ਜੀ ਵਾਹ, ਤੁਹਾਨੂੰ ਤਾਂ ਪਤਾ ਆ, ਫਿਰ ਆਪਾਂ ਇੱਥੇ 3 ਨੰਬਰ ਡਾਇਲ ਕਰ ਲਈਦੇ ਆ, ਮੁੜ ਕੇ ਫਿਰ ਤੁਸੀਂ ਮਿਹਨਤਾਂ ਕਰਦੇ ਤੁਸੀਂ ਵੀ ਨਾ ਦਿਲ ਤੇ ਲਾ ਲੈਂਦੇ ਹੋ। ਫੀਲ ਹੀ ਕਰ ਗਿਆ ਮੈਂ ਤਾਂ। ਖੈਰ, ਮੈਂ ਕਹਿੰਦਾ ਕਿ ਹੁਣ ਆਪਾਂ ਵੀ ਆਪਣੀ ਦੁਕਾਨ ਕਰੀਏ ਬੰਦ ਜੀ, ਕਿਉਂਕਿ ਆਪਾਂ ਵੀ ਬਹੁਤ ਟਾਂਕੇ ਤੋਪੇ ਕੋਕੇ ਲਾ ਲਏ ਆ, ਤੇ ਕਿਤੇ ਇਹ ਨਾ ਹੋਵੇ ਕਿ ਜਦੋਂ ਕਿਤੇ ਸਾਡੇ ਕਿਸੇ ਉਧਰ ਬੁੜੇ ਬੁੜੀ ਦਾ ਭੋਗ ਹੋਵੇ ਤੇ ਅਗਲੇ ਸਾਨੂੰ 에ਅਰਪੋਰਟ ਤੋਂ ਉਤਰਦਿਆਂ ਨੂੰ ਢਾ ਕੇ ਪਹਿਲਾਂ ਕਹਿਣ, ਹਾਂ ਵੀ ਆ ਜਾ ਬਈ, ਊਠ ਅੜਾਉਂਦਿਆਂ ਹੀ ਲੱਦੀ ਦੇ ਆ, ਤੈਨੂੰ ਬਣਾਉਣੇ ਹੁਣ ਬੰਦੇ ਦਾ ਪੁੱਤ। ਹਾਂ, ਤੇ ਖੈਰ ਅੱਜ ਕੱਲ ਤੇ ਲੇਡੀ ਪੁਲਿਸ ਵੀ ਹੈਗੀ ਆ, ਕੋਟ ਤੇ ਤੇਰੇ ਵੀ ਉਦਾਂ ਦੀ ਹੀ ਪੈੜੀ ਆ। ਡਰਾ ਰਹੇ ਹੋ? ਵੀ ਸਮਝਾ ਰਹੀ ਹੈ। ਸੋ ਆਪਾਂ ਹੁਣ ਚੱਲੀਏ ਭਾਈ, ਬੋਲਿਆ ਚਾਲਿਆ ਮੇਰਾ ਬਾਪ, ਤੇ ਇਹਦਾ ਭਾਵੇਂ ਯਾਦ ਰੱਖ ਲਿਓ। ਦਿਓ ਜੀ ਇਜਾਜ਼ਤ ਮੈਨੂੰ, ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ, ਤੇ ਸੁਣਦੇ ਰਹਿਣਾ ਜੀ ਤੁਸੀਂ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।